ਪੰਜਾਬੀ ਰੇਡੀਓ ਜੁਆਸ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਗੁਰਦੀਪ ਸਿੰਘ ਵਿਰਤੀ ਕਲੋਵਾ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ ਗੁਰਚਰਨ ਸਿੰਘ ਜੀ ਬੇਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨ ਰਵਾਨਾ ਹੋਣਗੇ 4 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਵੱਲ ਨੂੰ। ਜਿਹੜੇ ਇਹ ਸੰਯੁਕਤ ਕਿਸਾਨ ਮੋਰਚਾ ਬਣਿਆ ਜਿਹਦੇ ਵਿੱਚ 500 ਦੇ ਕਰੀਬ ਕਿਸਾਨ ਜਥੇਬੰਦੀਆਂ ਸ਼ਾਮਲ ਨੇ ਮੁਲਕ ਭਰ ਦੀਆਂ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਇਹਦੇ ਸੰਬੰਧੀ ਕੀਤੀ। ਜਿਹੜਾ 26 ਤੇ 27 ਤਰੀਕ ਨੂੰ ਦਿੱਲੀ ਜਿਹੜੀ ਆ ਉਹ ਘੇਰਨੀ ਆ। 5 ਵੱਡੇ ਰੂਟਾਂ ਦੇ ਉੱਤੇ ਦਿੱਲੀ ਰੂਟਾਂ ਦੇ ਰਾਹੀਂ ਜਿਹੜਾ ਇਹ ਦਿੱਲੀ ਪਹੁੰਚਣਗੇ। ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ, ਕੁੰਡਲੀ ਬਾਰਡਰ ਜਿਹੜਾ, ਹਿਸਾਰ ਦਿੱਲੀ ਹਾਈਵੇ ਬਹਾਦਰਗੜ੍ਹ, ਜੈਪੁਰ ਦਿੱਲੀ ਹਾਈਵੇ ਧਾਰੂਹੇਰਾ, ਬਰੇਲੀ ਦਿੱਲੀ ਹਾਈਵੇ ਹਾਪੜ, ਆਗਰਾ ਦਿੱਲੀ ਹਾਈਵੇ ਬੱਲਭਗੜ੍ਹ ਜਿਹੜਾ ਜੀ ਇਹਨਾਂ ਰਾਹਾਂ ਦੇ ਰਾਹੀਂ ਹੁੰਦੇ ਹੋਏ ਜਿਹੜੇ ਦਿੱਲੀ ਵੱਲ ਨੂੰ ਮਾਰਚ ਕਰਨਗੇ ਕਿਸਾਨ। ਕਿਸਾਨਾਂ ਨੇ ਇਹ ਗੱਲ ਕਹੀ ਹੈ ਇਸ ਮੀਟਿੰਗ ਤੋਂ ਬਾਅਦ ਕਿ ਉਹਨਾਂ ਨੂੰ ਉਮੀਦ ਹੈ ਕਿ ਦੇਸ਼ ਦੀ ਰਾਜਧਾਨੀ 'ਚ ਦਾਖਲ ਹੋ ਕੇ ਉਹਨਾਂ ਨੂੰ ਆਪਣੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਨ ਦਾ ਮੌਕਾ ਮਿਲੂਗਾ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ ਤਾਂ ਕਿਸਾਨ ਉੱਥੇ ਹੀ ਸ਼ਾਂਤਮਈ ਧਰਨਾ ਲਾ ਕੇ ਬਹਿ ਜਾਣਗੇ। ਉਸ ਸੜਕ ਨੂੰ ਬੰਦ ਕਰ ਦਿੱਤਾ ਜਾਊਗਾ ਜਿੱਥੇ ਉਹਨਾਂ ਨੂੰ ਰੋਕਿਆ ਗਿਆ। ਔਰ ਜਿਹੜੀਆਂ ਇਹ ਕਿਹਾ ਗਿਆ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਟਰੈਕਟਰ ਟਰਾਲੀਆਂ ਦੇ ਰਾਹੀਂ ਦਿੱਲੀ ਵੱਲ ਨੂੰ ਯਾਤਰਾ ਜਿਹੜੀ ਉਹ ਕਰਨਗੇ। ਔਰ ਇਹ ਵੀ ਜਿਹੜੀ ਵੀ ਗੱਲ ਆਖੀ ਗਈ ਕਿ 4-4 ਮਹੀਨਿਆਂ ਦਾ ਰਾਸ਼ਨ ਜਿਹੜਾ ਉਹ ਲੈ ਕੇ ਦਿੱਲੀ ਵੱਲ ਨੂੰ ਕਿਸਾਨ ਤੁਰਨ। ਇਹ ਕਿਹਾ ਗਿਆ ਕਿ ਇਹ ਮੋਰਚਾ ਬਹੁਤ ਲੰਬਾ ਔਰ ਇਹ ਸੰਘਰਸ਼ ਬਹੁਤ ਲੰਬਾ, ਜਿਹਦੇ ਕਰਕੇ ਕਿੰਨਾ ਸਮਾਂ ਲੱਗੇ ਇਹ ਕੁਛ ਨਹੀਂ ਅਜੇ ਜਿਹੜਾ ਵੀ ਉਹ ਪਤਾ। ਮੋਰਚੇ ਦੇ ਵੱਲੋਂ ਜਿਹੜਾ ਇਹ ਮੁਲਕ ਪੱਧਰ ਦਾ ਬਣਿਆ ਮੋਰਚਾ, ਉਹਦੇ ਵੱਲੋਂ ਕੌਮੀ ਪੱਧਰ ਤੇ ਤਾਲਮੇਲ ਕਮੇਟੀ ਇੱਕ ਜਿਹੜੀ ਬਣਾਈ ਗਈ ਆ, ਜਿਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ, VM ਸਿੰਘ, ਰਾਜੂ ਸ਼ੈਟੀ, ਸ਼ਿਵ ਕੁਮਾਰ ਕਾਕਾ ਜੀ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚੁੱਧਨੀ, ਯੋਗਿੰਦਰ ਯਾਦਵ ਜਿਹੜੇ ਵੀ ਉਹ ਸ਼ਾਮਲ ਨੇ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ, ਰਾਸ਼ਟਰੀ ਕਿਸਾਨ ਮਹਾਸੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਕਈ ਹੋਰ ਸੰਗਠਨ ਜਿਹੜੇ ਆ ਜੀ ਉਹ ਇਸ ਮੀਟਿੰਗ ਦੇ ਮੌਕੇ ਦੇ ਉੱਤੇ ਸ਼ਾਮਲ ਸੀਗੇ। ਬਿਨਾਂ ਕਿਸੇ ਸ਼ੱਕ ਦੇ ਕਿਸਾਨਾਂ ਦੇ ਵੱਲੋਂ ਕੀਤੇ ਗਏ ਇਸ ਵੱਡੇ ਐਲਾਨ ਤੋਂ ਬਾਅਦ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਜਾਂ ਕੇਂਦਰ ਸਰਕਾਰ ਹੈ, ਖੁਫੀਆ ਏਜੰਸੀਜ਼ ਨੇ, ਉਹਨਾਂ ਨੂੰ ਇਸ ਗੱਲ ਦੀ ਭਾਜੜ ਜਿਹੜੀ ਆ ਉਹ ਪੈ ਗਈ ਹੈ ਕਿ ਕਿਸਾਨ ਜੇ ਦਿੱਲੀ ਵੱਲ ਨੂੰ ਤੁਰਦੇ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਮੋਰਚਾਬੰਦੀ ਕੀਤੀ ਗਈ ਆ, ਜੇ ਇਹਦੇ ਵਿੱਚ ਤਕਰੀਬਨ 4 ਕੁ ਸੂਬੇ ਜਿਹੜੇ ਉਹ ਡਟ ਕੇ ਆ ਜਾਂਦੇ ਆ ਜਾਂ ਉਧਰੋਂ ਵੱਡੀ ਗਿਣਤੀ 'ਚ ਆ ਜਾਂਦੇ ਆ ਤਾਂ ਦਿੱਲੀ ਚਪੇਰਿਓਂ ਘਿਰ ਸਕਦੀ ਆ। ਪੰਜਾਬ ਇਹਦੇ ਵਿੱਚ ਸ਼ਾਮਲ ਆ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ। ਇਹ 4 ਰਾਹ ਵੱਡੇ ਨੇ। ਇਹਨਾਂ 4ਾਂ ਤੋਂ ਜਿਹੜੇ ਉਹ ਕਿਸਾਨਾਂ ਦੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਨੂੰ ਤੁਰਨ ਦੀ ਪੂਰੀ ਉਮੀਦ ਜਿਹੜੀ ਆ ਉਹ ਹੈ ਉਧਰ। ਔਰ ਜਿਹੜਾ ਜੀ ਸਭ ਤੋਂ ਵੱਡਾ ਸਵਾਲ ਇਹੀ ਹੋਊਗਾ ਕਿ ਇਹਨਾਂ ਨੂੰ ਕਿੱਥੋਂ ਤੱਕ ਜਾਣ ਦਿੱਤਾ ਜਾਂਦਾ, ਕਿਉਂਕਿ ਦਿੱਲੀ ਨੇ ਜੰਤਰ ਮੰਤਰ ਦੇ ਉੱਤੇ ਪਰਮਿਸ਼ਨ ਨਹੀਂ ਦਿੱਤੀ, ਰਾਮਲੀਲਾ ਮੈਦਾਨ ਦੀ ਪਰਮਿਸ਼ਨ ਨਹੀਂ ਦਿੱਤੀ, ਹੁਣ ਦਿੱਲੀ ਵੜਨ ਦੀ ਵੀ ਪਰਮਿਸ਼ਨ ਜਿਹੜੀ ਸੀ ਉਹ ਨਹੀਂ ਦੇ ਰਹੇ। ਕਰੋਨਾ ਵਾਇਰਸ ਦਾ ਡਰ ਵਿਖਾਇਆ ਜਾ ਰਿਹਾ। ਜਦੋਂ ਆਪਣੀਆਂ ਰੈਲੀਆਂ ਕਰਨੀਆਂ ਨੇ ਉਦੋਂ ਕੋਈ ਕਰੋਨਾ ਨਹੀਂ। ਹੁਣ ਕਿਸਾਨਾਂ ਤੋਂ ਜਿਹੜਾ ਵੀ ਉਹ ਡਰਦੇ ਆ, ਉਹਨਾਂ ਨੂੰ ਰੋਕਣ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਪਰ ਜਿਸ ਕਿਸਮ ਦੀ ਤਿਆਰੀ ਜਿਹੜੀ ਵੀ ਉਹ ਲੱਗ ਰਹੀ ਆ, ਜਿੰਨੀਆਂ ਟਰੈਕਟਰ ਟਰਾਲੀਆਂ ਤੁਰ ਪੈਣੀਆਂ ਨੇ ਦਿੱਲੀ ਵੱਲ ਨੂੰ, ਉਹਦੇ ਨਾਲ ਜਿਹੜਾ ਵੀ ਆਈ ਥਿੰਕ ਕਾਫੀ ਤੁਸੀਂ ਕਹਿ ਸਕਦੇ ਹੋ ਕਿ ਕੇਂਦਰ ਦੀ ਸਰਕਾਰ ਨੂੰ ਇੱਕ ਵਾਰੀ ਜਿਹੜਾ ਵੀ ਉਹ ਵਕਤ ਤਾਂ ਪਊਗਾ। ਵੈਸੇ ਪਿਛਲੇ ਦਿਨਾਂ ਤੋਂ ਪ੍ਰਚਾਰਿਆ ਜਾ ਰਿਹਾ ਸੀਗਾ ਕਿ 21 ਤਰੀਕ ਨੂੰ ਮੀਟਿੰਗ ਹੈ। ਉਸ ਮੀਟਿੰਗ ਦਾ ਕੋਈ ਥੋ ਪਤਾ ਨਹੀਂ ਹੈਗਾ, ਨਾ ਕੋਈ ਸੱਦਾ ਪੱਤਰ ਕਿਸਾਨਾਂ ਨੂੰ ਜਿਹੜਾ ਉਹ ਦਿੱਤਾ ਗਿਆ, ਨਾ ਕਿਸਾਨ ਉਸ 21 ਵਾਲੀ ਜਿਹੜੀ ਮੀਟਿੰਗ ਆ ਉਹਦੇ ਉੱਤੇ ਹੁਣ ਕਿਸੇ ਕਿਸਮ ਦੀ ਕੋਈ ਆਸ ਰੱਖ ਰਹੇ ਜੀ। ਤੇ ਅੱਗੇ ਭਾਜਪਾਈਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਉਦਘਾਟਨ ਕਰਨਾ ਸੀਗਾ ਆਪਣੇ ਆਫਿਸਾਂ ਦਾ, ਪਰ ਉਹ ਉਦਘਾਟਨ ਹੋਇਆ ਹੀ ਨਹੀਂ। ਦੇਖੋ, ਕਿਸਾਨਾਂ ਨੂੰ ਪਹਿਲਾਂ ਪਤਾ
ਜਿਹੜਾ ਵੀ ਉਹ ਲੱਗ ਗਿਆ। ਥਾਂ ਦੇ ਉੱਤੇ ਜਿੱਥੇ ਇਹਨਾਂ ਨੇ ਦਫ਼ਤਰ ਆਪਣੇ ਖੋਲ੍ਹਣੇ ਸੀਗੇ, ਕਿਹਾ ਸੀਗਾ ਕਿ 10 ਦਫ਼ਤਰ ਖੋਲ੍ਹੇ ਜਾਣੇ ਆ। ਕਿਸਾਨਾਂ ਨੇ ਪਤਾ ਲਾ ਕੇ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਬਹਿ ਗਏ। JP ਨੱਡਾ, ਜਿਹੜਾ ਜਗਤ ਪ੍ਰਕਾਸ਼ ਨੱਡਾ ਨੇ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ, ਉਹਨਾਂ ਨੇ ਵਰਚੁਅਲ ਤਰੀਕੇ ਦੇ ਨਾਲ ਇਹਦਾ ਉਦਘਾਟਨ ਕਰਨਾ ਸੀ, ਪਰ ਉੱਥੇ ਲੋਕਲ ਜਿਹੜੇ ਭਾਜਪਾ ਆਗੂ ਨੇ ਉਹਨਾਂ ਨੇ ਪਹੁੰਚਣਾ ਸੀਗਾ। ਬਠਿੰਡੇ ਦੇ ਵਿੱਚ ਮਿੱਤਲ ਮਾਲ ਦੇ ਕੋਲੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਨੀਂਹ ਪੱਥਰ ਰੱਖਣਾ ਸੀ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉੱਥੇ ਪਹੁੰਚ ਗਏ, ਧਰਨਾ ਲਾ ਦਿੱਤਾ। ਧਰਨਾ ਐਡਾ ਵੱਡਾ ਜਿਹੜਾ ਜੀ ਉਹ ਹੋ ਗਿਆ ਕਿ ਕੋਈ ਕਿਸੇ ਨੇ ਹਿੰਮਤ ਹੀ ਨਾ ਕੀਤੀ, ਲੋਕਲ ਜਿਹੜਾ ਭਾਜਪਾਈ ਸੀਗਾ ਜਿਹੜਾ ਉੱਥੇ ਜਾ ਸਕੇ ਕੋਈ ਉਦਘਾਟਨ ਕਰਨ ਦੇ ਵਾਸਤੇ। ਧਰਨੇ ਦੇ ਦੌਰਾਨ ਜਿਹੜੇ ਟੈਂਟ ਵਾਲੇ ਸੀ ਉਹਨਾਂ ਨੇ ਉੱਥੇ ਸਜਾਏ ਗਏ ਪੰਡਾਲ ਨੂੰ ਸਮੇਟਣਾ ਸ਼ੁਰੂ ਕਰਦਾ, ਔਰ ਸਾਰਾ ਸਾਜੋ ਸਮਾਨ ਜਿਹੜਾ ਸੀ ਉਹ ਰੇਹੜਿਆਂ ਦੇ ਉੱਤੇ ਲੱਦ ਲਿਆ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਉੱਥੋਂ ਰੋਸ ਮਾਰਚ ਜਿਹੜਾ ਵੀ ਉਹ ਕੱਢਿਆ, ਔਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉੱਥੇ ਜਿਹੜਾ ਵੀ ਉਹ ਜਾ ਸਕੇ। JP ਨੱਡਾ ਦੇ ਸਾਰੇ ਪ੍ਰੋਗਰਾਮ ਜਿਹੜੇ ਸੀ ਉਹ ਕੈਂਸਲ ਹੋ ਗਏ। ਇਸੇ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਵੀ ਜਿਹੜਾ ਹੋਇਆ। ਸੰਗਰੂਰ ਦੇ ਵਿੱਚ ਵੀ ਜਿੱਥੇ ਦਫ਼ਤਰ ਇਹਨਾਂ ਨੇ ਖੋਲ੍ਹਣਾ ਸੀਗਾ ਉੱਥੇ ਪਹੁੰਚ ਗਏ ਸੀ ਕਿਸਾਨ ਵੱਡੀ ਗਿਣਤੀ ਦੇ ਵਿੱਚ। ਅੰਮ੍ਰਿਤਸਰ ਦਿਹਾਤੀ ਦੇ ਵਿੱਚ ਖੋਲ੍ਹਣਾ ਸੀ, ਉੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਪਹੁੰਚ ਗਏ। ਇਸੇ ਜਗ੍ਹਾ ਦੇ ਉੱਤੇ ਕੋਈ ਭਾਜਪਾਈ ਆਗੂ ਜਿਹੜਾ ਵੀ ਉਹ ਨਹੀਂ ਪਹੁੰਚ ਸਕਿਆ, ਪਹੁੰਚਣ ਨਹੀਂ ਦਿੱਤਾ ਜਿਹੜਾ ਉਹ ਕਿਸਾਨਾਂ ਨੇ। ਔਰ ਜਿਵੇਂ ਬੜਕ ਮਾਰੀ ਗਈ ਸੀਗੀ 117 ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਉਹ ਲੜਨਾ ਤੇ ਜਿਹੜੇ ਦਫ਼ਤਰ ਜਿਹੜੇ ਜੀ ਉਹ ਖੋਲ੍ਹਣੇ ਆ, ਦਫ਼ਤਰ ਕਿਸੇ ਜਗ੍ਹਾ ਦੇ ਉੱਤੇ ਨਹੀਂ ਜਿਹੜਾ ਉਹ ਖੋਲ੍ਹਣ ਦਿੱਤਾ ਗਿਆ। ਵੈਸੇ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਕਿਸਾਨਾਂ ਦੇ ਨਾਲ ਕੇਂਦਰ ਦੇ ਵਿੱਚ, ਉਹਦੇ ਤੋਂ ਬਾਅਦ ਇਹ ਮੀਟਿੰਗ ਕਰਵਾਉਣ ਵਾਲੇ ਜਿਹੜੇ ਕਰਨ ਵਾਲੇ ਮੀਟਿੰਗ, ਨਾ ਕੋਈ ਉਹਨਾਂ ਦਾ ਕੋਈ ਬਿਆਨ ਆਇਆ, ਨਾ ਮੀਟਿੰਗ ਕਰਵਾਉਣ ਵਾਲਿਆਂ ਦਾ ਕੋਈ ਜਿਹੜਾ ਵੀ ਉਹ ਬਿਆਨ ਆਇਆ। ਸਾਰੇ ਬਿਲਕੁਲ ਚੁੱਪ-ਚਾਪ ਕਰਕੇ ਬੈਠੇ ਹੋਏ ਆ ਜੀ। ਹੁਣ ਇਹਨਾਂ ਜ਼ਰੂਰ ਆ ਕਿ ਜਿਹੜੇ ਪਹਿਲਾਂ ਕਹਿੰਦੇ ਸੀਗੇ ਕਿ ਇਹ ਵਿਚੋਲੀਏ ਨੇ ਬੈਠੇ, ਇਹ ਦਲਾਲ ਬੈਠੇ ਨੇ, ਜਾਂ ਇਹ ਅਰਬਨ ਨਕਸਲੀ ਬੈਠੇ ਨੇ, ਇੱਦਾਂ ਦੀ ਹੁਣ ਕੋਈ ਗੱਲ ਜਿਹੜੀ ਹੈ ਜੀ ਕੋਈ ਆਗੂ ਨਹੀਂ ਬੋਲ ਰਿਹਾ। ਜਿਹੜੇ ਭਾਜਪਾਈ ਆਗੂ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਜਿਹੜਾ ਘਿਰਾਓ ਕੀਤਾ ਹੋਇਆ ਉਹ ਲਗਾਤਾਰ 50ਵੇਂ ਦਿਨ ਵੀ ਜਾਰੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਹਰਿਆਣਾ ਦੇ ਵਿੱਚ ਜੋ ਮਾਲ ਗੱਡੀਆਂ ਪੰਜਾਬ ਦੀਆਂ ਖੜੀਆਂ ਸੀ, ਹੁਣ ਸੜਕਾਂ ਦੇ ਰਾਹੀਂ ਉਹ ਸਮਾਨ ਲਿਆਂਦਾ ਜਾ ਰਿਹਾ। ਸੋ ਮੁਸ਼ਕਲ ਤਾਂ ਵੱਡੀ ਜਿਹੜੀ ਵੀ ਉਹ ਖੜੀ ਹੋਈ ਆ ਪੰਜਾਬ ਦੇ ਵਿੱਚ। ਸਾਰੇ ਥਰਮਲ ਪਲਾਂਟ ਬੰਦ ਨੇ, 4-4 5-5 ਘੰਟੇ ਦਾ ਜਿਹੜਾ ਕੱਟ ਹੈ ਬਿਜਲੀ ਦਾ ਉਹ ਝੱਲਣਾ ਪੈ ਰਿਹਾ। ਜਿਹੜੇ ਕਿਸਾਨ ਨੇ ਉਹਨਾਂ ਨੂੰ DAP ਖਾਦ ਦੀ ਟੋਟ ਲੱਗ ਰਹੀ ਹੈ ਵੱਡੀ। ਇਹਦੇ ਨਾਲ ਯੂਰੀਆ ਖਾਦ ਜਿਹੜੀ ਪਾਉਣੀ ਪੈਂਦੀ ਆ ਕਣਕ ਦੇ ਉੱਗਣ ਤੋਂ ਕੁਝ ਦਿਨਾਂ ਤੋਂ ਬਾਅਦ, ਯੂਰੀਆ ਦੀ ਟੋਟ ਵੱਡੀ ਜਿਹੜੀ ਉਹ ਆ ਰਹੀ ਹੈ। ਬੇਸ਼ੱਕ ਸੜਕੀ ਰਸਤੇ ਰਾਹੀਂ ਸਮਾਨ ਢੋਇਆ ਜਾ ਰਿਹਾ, ਪਰ ਉਹਨਾਂ ਨਹੀਂ ਆ ਰਿਹਾ ਜਿੰਨਾ ਟ੍ਰੇਨਾਂ ਦੇ ਰਾਹੀਂ ਜਿਹੜਾ ਉਹ ਆਉਂਦਾ। ਜਿਹੜੀਆਂ ਰੇਲਵੇ ਕੰਪਨੀਆਂ ਨੇ ਉਹਨਾਂ ਨੇ ਵੀ ਹੁਣ ਜਿਹੜੇ ਇਹ ਰੈਕ ਨੇ, ਰੇਲ ਰੈਕ ਨੇ, ਉਹ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਆ। ਜਿਹੜੇ ਰੇਲ ਵੱਖੋ ਵੱਖਰੇ ਰੇਲ ਮਾਰਗਾਂ ਦੇ ਉੱਤੇ ਖੜੇ ਆ। ਪੰਜਾਬ ਦੇ ਵਿੱਚ ਮਾਲ ਗੱਡੀਆਂ ਦਾ ਲਾਂਘਾ ਖੁੱਲਣ ਦੇ ਆਸਾਰ ਘੱਟ ਨਜ਼ਰ ਆਉਂਦੇ ਨੇ, ਜਿਹਦੇ ਕਰਕੇ ਰੇਲਵੇ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਗੱਲ ਕਰਕੇ ਮਾਲ ਦੇ ਨਾਲ ਜਿਹੜੇ ਲੋਡਡ ਰੈਕ ਨੇ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਖੜੋਤੇ ਆ ਉਹਨਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰਤਾ। ਰੇਲ ਮੰਤਰਾਲੇ ਨੂੰ ਪਹਿਲਾਂ ਇਹ ਉਮੀਦ ਸੀਗੀ ਕਿ ਛੇਤੀ ਰੇਲ ਲਾਂਘਾ ਖੁੱਲ ਜੂਗਾ। ਹੁਣ ਜਦੋਂ ਕਿਸਾਨ ਧਿਰਾਂ ਨੇ ਮਾਲ ਗੱਡੀਆਂ ਦੇ ਨਾਲ ਜਿਹੜੀਆਂ ਪੈਸੰਜਰ ਗੱਡੀਆਂ ਚਲਾਏ ਜਾਣ ਤੋਂ ਨਾ ਕਰਤੀ ਆ, ਤਾਂ ਰੇਲਵੇ ਨੇ ਇਹ ਨਵਾਂ ਪੈਰ ਕਢਾ ਲਿਆ। ਕਿਸਾਨਾਂ ਨੇ ਜਿਹੜੇ ਰੇਲ ਮਾਰਗ ਆ ਉਹ ਸਾਰੇ ਦੇ ਸਾਰੇ ਖਾਲੀ ਕੀਤੇ ਹੋਏ ਆ। ਕਿਸੇ ਰੇਲ ਮਾਰਗ ਦੇ ਉੱਤੇ, ਕਿਸੇ ਟ੍ਰੇਨ ਟਰੈਕ ਦੇ ਉੱਤੇ ਕੋਈ ਕਿਸਾਨ ਜਥੇਬੰਦੀ ਨਹੀਂ ਬੈਠੀ। ਕੇਂਦਰ ਨੇ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਡਰ ਹੈ, ਉਹ ਸਟੇਸ਼ਨਾਂ ਤੇ ਕਿਉਂ ਬੈਠੇ ਨੇ, ਸਾਰੇ ਸਟੇਸ਼ਨ ਖਾਲੀ ਜਿਹੜੇ ਵੀ ਉਹ ਕੀਤੇ ਹੋਏ ਆ। ਬਾਹਰ ਪਾਰਕਾਂ ਦੇ ਵਿੱਚ ਜਿਹੜਾ ਵੀ ਉਹ ਬੈਠੇ ਨੇ। ਇਹ ਜਿੱਦ ਜਿਹੜੀ ਕੇਂਦਰ ਦੀ ਸਰਕਾਰ ਕਰ ਰਹੀ ਆ, ਮਤਲਬ ਕਿ ਚਫੇਰਿਓਂ ਪੰਜਾਬ ਦੀ ਘੇਰਾਬੰਦੀ ਕੀਤੀ ਹੋਈ ਆ ਕੇਂਦਰ ਸਰਕਾਰ ਨੇ, ਵੀ ਠੀਕ ਆ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਤੇ ਫਿਰ ਅਸੀਂ ਤੁਹਾਨੂੰ ਸਿੱਧੇ ਕਰਕੇ ਜਿਹੜਾ ਵੀ ਉਹ ਦੱਸਾਂਗੇ। ਇਹ ਸਿੱਧੇ ਕਰਨ ਦਾ ਜਿਹੜਾ ਉਹ ਤਰੀਕਾ ਚੱਲ ਰਿਹਾ। ਪੰਜਾਬ ਲਈ ਜਿਹੜੇ ਵੱਖ-ਵੱਖ ਜਿਹੜਾ ਸਮਾਨ ਹੈ, ਜਿਹੜੇ ਇਹਦੇ ਲੋਡਡ ਰੈਕ ਨੇ, ਜਿਹੜੇ ਦੂਜੇ ਸੂਬਿਆਂ ਦੇ ਵਿੱਚ ਕਈ ਹਫ਼ਤਿਆਂ ਤੋਂ ਖੜੇ ਨੇ, ਇਹਨਾਂ ਦੀ ਗਿਣਤੀ 200 ਦੇ ਕਰੀਬ ਹੈ। ਰੇਲਵੇ ਨੇ ਦਰਜਨ ਪ੍ਰਾਈਵੇਟ ਕੰਪਨੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਸੜਕ ਰਸਤੇ ਆਪੋ ਆਪਣਾ ਮਾਲ ਜਿਹੜਾ ਵੀ ਉਹ ਲੈ ਜਾਣ। 2-3 ਕੰਪਨੀਆਂ ਨੇ ਦੂਜੇ ਸੂਬਿਆਂ ਦੇ ਵਿੱਚ ਖੜੇ ਜਿਹੜੇ ਰੈਕ ਨੇ ਉਹ ਅੰਬਾਲਾ ਮੰਗਵਾ ਕੇ
ਸੜਕ ਰਸਤਿਓਂ ਪੰਜਾਬ ਦੇ ਵਿੱਚ ਮਾਲ ਜਿਹੜਾ ਉਹ ਲਿਆਉਣਾ ਸ਼ੁਰੂ ਕੀਤਾ। ਅੰਬਾਲਾ ਡਿਵੀਜ਼ਨ ਦੇ ਕੋਈ 102 ਰੈਕ ਦੂਜੇ ਸੂਬਿਆਂ ਦੇ ਵਿੱਚ ਕਈ ਹਫ਼ਤਿਆਂ ਤੋਂ ਖੜੇ ਨੇ। ਰੇਲਵੇ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਜਿਹੜਾ ਜੀ ਉਹ ਗੱਲ ਕਰਕੇ ਇਹ ਕਹਿ ਰਹੇ ਆ ਕਿ ਉਹ ਸੜਕ ਦੇ ਰਸਤੇ ਆਪਣਾ ਬਦਲ ਜਿਹੜਾ ਉਹ ਚੁਣ ਲੈਣ। ਗੋਬਿੰਦਗੜ੍ਹ ਮੰਡੀ ਦੇ 6 ਰੈਕ ਦੂਜੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਇਸ ਵੇਲੇ ਫਸੇ ਹੋਏ ਨੇ। ਪੰਜਾਬ ਦੇ ਵਿੱਚ ਰੇਲ ਆਵਾਜਾਈ ਬੰਦ ਹੋਣ ਕਰਕੇ ਜਿਹੜੀ ਜੀ ਇਹ ਮੁਸ਼ਕਲ ਆ ਰਹੀ ਹੈ। ਇਹਦੇ ਵਿੱਚ ਕੋਲਾ ਲੋਹਾ ਹੈ, ਰਾਮਪੁਰਾ ਫੂਲ ਦੇ 5 ਖਾਦ ਦੇ ਰੈਕ ਕਈ ਦਿਨਾਂ ਤੋਂ ਖੜੇ ਨੇ। ਜਿਹੜਾ ਬਠਿੰਡੇ ਖਾਦ ਕਾਰਖਾਨਾ ਬਠਿੰਡਾ ਉਹਦੇ ਵੀ 3 ਰੈਕ ਜਿਹੜੇ ਉਹ ਫਸੇ ਹੋਏ ਆ। ਗੁਜਰਾਤ ਅੰਬੂਜਾ ਰੋਪੜ ਦੇ ਕਈ ਰੈਕ ਰਾਹ ਦੇ ਵਿੱਚ ਜਿਹੜੇ ਵੀ ਉਹ ਖੜੇ ਨੇ। ਨੰਗਲ ਦੀ ਇੱਕ ਕੰਪਨੀ ਨੇ ਆਪਣਾ ਸਮਾਨ ਜਿਹੜਾ ਸੜਕ ਦੇ ਰਸਤੇ ਢੋਣਾ ਸ਼ੁਰੂ ਜਿਹੜਾ ਉਹ ਕਰ ਦਿੱਤਾ। ਨਾਭਾ ਪਾਵਰ ਪਲਾਂਟ ਦੇ 26 ਰੈਕ ਵੀ ਰਸਤੇ ਦੇ ਵਿੱਚ ਜਿਹੜੇ ਉਹ ਫਸੇ ਨੇ। ਖਾਦ ਦੇ ਜ਼ਿਆਦਾ ਜਿਹੜੇ ਰੈਕ ਨੇ ਉਹ ਹਰਿਆਣੇ ਦੇ ਵਿੱਚ ਅਨਲੋਡ ਕੀਤੇ ਜਾ ਰਹੇ ਨੇ, ਕਿਉਂਕਿ ਖਾਦ ਦੀ ਡਿਮਾਂਡ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਬਿਨਾਂ ਕਿਸੇ ਸ਼ੱਕ ਦੇ ਕੋਲੇ ਦੀ ਵਜ੍ਹਾ ਕਰਕੇ ਥਰਮਲ ਪਲਾਂਟ ਜਿਹੜੇ ਵੀ ਉਹ ਬੰਦ ਹੋ ਗਏ। ਪੰਜਾਬ ਸਰਕਾਰ ਜਿਹੜੀ ਆ ਉਹ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਖਰੀਦ ਰਹੀ ਹੈ। ਵੈਸੇ ਜਿਹੜੀ ਇਹ ਬਿਜਲੀ ਖਰੀਦ ਰਹੀ ਆ ਪੰਜਾਬ ਸਰਕਾਰ, ਇਹ ਸਸਤੀ ਪੈ ਰਹੀ ਉਹਨੂੰ ਜਿਹੜੇ ਥਰਮਲ ਤੋਂ ਖਰੀਦਣੀ, ਜਦੋਂ ਕਿ ਅੱਗੇ ਕੰਜ਼ਿਊਮਰ ਨੂੰ ਜਿਹੜੀ ਵੀ ਉਹ ਉੱਥੇ ਮਹਿੰਗੇ ਭਾਅ ਦੇ ਉੱਤੇ ਵੇਚ ਰਹੇ। ਪੰਜਾਬ ਸਰਕਾਰ ਨੂੰ ਇਹਦੇ ਵਿੱਚ ਫਾਇਦਾ ਹੋ ਰਿਹਾ। ਰੋਣਾ ਰੱਪਾ ਜਿੰਨਾ ਮਰਜ਼ੀ ਜਿਹੜਾ ਜੀ ਇਹ ਪਾਈ ਜਾਣ, ਪੰਜਾਬ ਸਰਕਾਰ ਇਹਦੇ ਵਿੱਚੋਂ ਪੈਸੇ ਜਿਹੜੇ ਆ ਜੀ ਉਹ ਕਮਾ ਰਹੀ ਹੈ। ਥਰਮਲ ਪਲਾਂਟ ਸਾਰੇ ਦੇ ਸਾਰੇ ਜਿਹੜੇ ਜੀ ਉਹ ਬੰਦ ਹੋ ਗਏ ਜੀ। ਤੇ ਅੱਗੇ ਗੱਲ ਕਰਦੇ ਹਾਂ CBI ਦੀ। ਜੇ ਉਸਨੇ ਕਿਤੇ ਜਾਂਚ ਕਰਨੀ ਆ, ਸਪੈਸ਼ਲੀ ਜਿਵੇਂ ਰਣਿੰਦਰ ਦੇ ਉਹ ਉਹਨਾਂ ਦੀ ਵੀ ED ਜਾਂਚ ਕਰ ਰਹੀ ਆ, ਤੇ ਸੂਬੇ ਦੀ ਸਹਿਮਤੀ ਹੋਣੀ ਜ਼ਰੂਰੀ ਆ। ਅਸਲ 'ਚ ਇਹ ਕੀ ਆ ਕਿ ਜਿਹੜੇ ਕੁਝ ਸੂਬੇ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਪਾਸ ਕੀਤਾ ਕਿ ਜੇ CBI ਨੇ ਉਹਨਾਂ ਦੇ ਸੂਬੇ ਦੇ ਵਿੱਚ ਜਾਂਚ ਕਰਨੀ ਆ ਤੇ ਉਹਨੂੰ ਸਹਿਮਤੀ ਲੈਣੀ ਜਿਹੜੀ ਉਹ ਜ਼ਰੂਰੀ ਆ। ਪਹਿਲਾਂ ਇਹ ਸਹਿਮਤੀ ਹੁੰਦੀ ਸੀ ਕਿ ਕੋਈ ਫਰਕ ਨਹੀਂ, ਜੇ ਕੇਂਦਰ ਦੀ CBI ਏਜੰਸੀ ਜਿਹੜੀ ਆ ਉਹ ਜਾਂਚ ਕਰਨੀ ਚਾਹੁੰਦੀ ਆ ਤੇ ਉਹ ਡਾਇਰੈਕਟਲੀ ਆ ਜਾਂਦੀ ਸੀ। ਪਰ ਪੰਜਾਬ, ਪੱਛਮੀ ਬੰਗਾਲ, ਰਾਜਸਥਾਨ, ਮਹਾਰਾਸ਼ਟਰ, ਝਾਰਖੰਡ, ਛੱਤੀਸਗੜ੍ਹ ਨੇ CBI ਨੂੰ ਆਪਣੀ ਆਮ ਸਹਿਮਤੀ ਜਿਹੜੀ ਸੀ ਉਹ ਵਾਪਸ ਲੈ ਲਈ। ਇਹ ਸਾਰੇ ਗੈਰ ਭਾਜਪਾਈ ਰਾਜ ਨੇ, ਜਿਹਦੇ ਕਰਕੇ ਇੱਥੇ ਹੁਣ ਬਿਨਾਂ ਪ੍ਰਵਾਨਗੀ ਤੋਂ ਕੋਈ ਜਾਂਚ ਨਹੀਂ ਜਾ ਸਕਦੀ। ਇਹਨਾਂ ਸੂਬਿਆਂ ਨੂੰ ਡਰ ਇਹ ਆ ਕਿ ਉਹ CBI ਜਿਹੜੀ ਆ ਉਹਦਾ ਡਰ ਵਿਖਾ ਕੇ ਕੇਂਦਰ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਇਹਨਾਂ ਨੂੰ ਖਰਾਬ ਕਰਦੀ ਹੈ। ਜਦੋਂ ਇਹਨਾਂ ਨੇ ਆਮ ਸਹਿਮਤੀ ਜਿਹੜੀ ਸੀ ਉਹ ਵਾਪਸ ਲੈ ਲਈ ਤੇ ਇਹ ਮੁਲਕ ਪੱਧਰ ਦੇ ਉੱਤੇ ਵੱਡਾ ਜਿਹੜੀ ਸੀ ਉਹ ਚਰਚਾ ਛਿੜਨੀ ਸ਼ੁਰੂ ਹੋ ਗਈ। ਇੱਕ ਤਾਂ ਇਹ ਸੰਘੀ ਢਾਂਚਾ ਜਿਹੜਾ ਉਹਨੂੰ ਇੱਕ ਕਿਸਮ ਦੇ ਨਾਲ ਇਹਨਾਂ ਰਾਜਾਂ ਨੇ ਫਿਰ ਥੋੜਾ ਹੀ ਸਹੀ ਜਿਉਂਦਾ ਤਾਂ ਜਿਹੜਾ ਉਹ ਕੀਤਾ ਕਿ ਤੁਸੀਂ ਬਿਨਾਂ ਜਿਹੜੀ ਸਾਡੀ ਸਹਿਮਤੀ ਤੋਂ ਇੱਥੇ ਨਹੀਂ ਆ ਸਕਦੇ ਜਾਂਚ ਕਰਨ ਦੇ ਵਾਸਤੇ। ਹੁਣ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਜਸਟਿਸ AM ਖਾਨਵਿਲਕਰ ਤੇ BR ਗਵਈ ਦੇ ਬੈਂਚ ਨੇ ਜਿਹੜਾ ਵਿਵਸਥਾ ਸੰਵਿਧਾਨ ਦੇ ਸੰਘੀ ਸੁਭਾਅ ਦੇ ਮੁਤਾਬਕ ਹੈ ਇਹਨੂੰ ਇਹਦੇ ਬੁਨਿਆਦੀ ਢਾਂਚੇ 'ਚ ਇੱਕ ਮੰਨਿਆ। ਸੁਪਰੀਮ ਕੋਰਟ ਨੇ ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਐਕਟ ਦੀਆਂ ਧਾਰਾਵਾਂ 5 ਤੇ 6 ਦਾ ਹਵਾਲਾ ਦਿੱਤਾ ਕਿ ਜੇ ਹੋਰ ਖੇਤਰਾਂ ਦੀ ਵਿਸ਼ੇਸ਼ ਪੁਲਿਸ ਪ੍ਰਬੰਧ ਦੀਆਂ ਸ਼ਕਤੀਆਂ ਤੇ ਅਧਿਕਾਰ ਖੇਤਰ ਦੇ ਵਿਸਥਾਰ ਤੇ ਸੂਬਾ ਸਰਕਾਰ ਦੀਆਂ ਸ਼ਕਤੀਆਂ ਇਹਦੇ ਸਹਿਮਤੀ ਪ੍ਰਦਾਨ ਜਿਹੜੀਆਂ ਜੀ ਉਹ ਕਰਦੀਆਂ ਨੇ ਇਸ ਮਾਮਲੇ ਦੇ ਉੱਤੇ, ਤਾਂ ਜਿਹੜੇ ਫਿਰ ਇਹ ਜਾਂਚ ਜਿਹੜੀ ਹੈ ਜੀ ਬਿਨਾਂ ਸੂਬੇ ਦੀ ਪ੍ਰਵਾਨਗੀ ਤੋਂ ਨਹੀਂ ਜਿਹੜੀ ਉਹ ਕੀਤੀ ਜਾ ਸਕਦੀ। ਇਹ ਬਹੁਤ ਵੱਡਾ ਮੂਵ ਜਿਹੜਾ ਜੀ ਉਹ ਕਿਹਾ ਜਾ ਸਕਦਾ, ਕਿਉਂਕਿ ਜਿਹੜਾ ਇਹ ਕੁਝ ਸੂਬਿਆਂ ਨੇ ਜਿਹੜਾ ਪਹਿਲਾਂ ਇਹ ਪਾਸ ਕੀਤਾ ਸੀਗਾ, ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਹ ਗੱਲ ਕਹਿੰਦੀ ਸੀਗੀ ਕਿ ਇਹ ਸੂਬੇ ਗੈਰ ਭਾਜਪਾਈ ਨੇ, ਇਸ ਕਰਕੇ ਕੇਂਦਰ ਦੇ ਕੰਮਾਂ 'ਚ ਦਖਲ ਦੇ ਰਹੇ ਆ। CBI ਸੈਂਟਰਲ ਜਿਹੜੀ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਨੇ ਬਹੁਤ ਸਾਰੇ ਸਾਲ ਪਹਿਲਾਂ ਆਪਣੀ ਬੜੀ ਭੱਲ ਬਣਾਈ ਸੀ ਇਸ ਪੱਖੋਂ ਕਿ ਇਹ ਕੇਂਦਰੀ ਏਜੰਸੀ ਆ ਔਰ ਬੜੇ ਪੇਚੀਦਾ ਮਾਮਲੇ ਉਹਨੇ ਹੱਲ ਕੀਤੇ ਸੀਗੇ। ਪਰ ਪਿਛਲੇ ਕੁਝ ਸਮੇਂ ਤੋਂ ਇਹ ਅਸਲ 'ਚ ਜਦੋਂ ਕਾਂਗਰਸ ਦਾ ਰਾਜ ਸੀਗਾ ਉਦੋਂ ਤੋਂ ਹੀ ਤੁਸੀਂ ਕਹਿ ਲਓ ਕਿ ਉਹਨੇ ਇਹਨੂੰ ਆਪਣੇ ਪਿੰਜਰੇ 'ਚ ਪਾ ਲਿਆ। ਔਰ ਉਦੋਂ ਇੱਕ ਟਿੱਪਣੀ ਵੀ ਹੋਈ ਸੀ ਵੀ ਇਹ ਤਾਂ ਪਿੰਜਰੇ ਦਾ ਤੋਤਾ ਕੇਂਦਰ ਦੀ ਸਰਕਾਰ ਦਾ, ਇਹ ਕਾਂਗਰਸ ਦੇ ਸਮੇਂ ਟਿੱਪਣੀ ਹੋਈ ਸੀ। ਕਾਂਗਰਸ ਨੇ ਇਹਦੀ ਸ਼ੁਰੂਆਤ ਕੀਤੀ ਇਹਨੂੰ ਵਰਤਣ ਦੀ ਆਪਣੇ ਵਿਰੋਧੀਆਂ ਦੇ ਖਿਲਾਫ, ਤੇ ਜਿੱਥੇ ਕਾਂਗਰਸ ਦੇ ਰਾਜ ਨਹੀਂ ਸੀ ਉੱਥੇ ਇਹਨੂੰ ਵਰਤਿਆ CBI। ਤੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ ਫਿਰ ਤਾਂ ਉਹਨੇ ਜਿਹੜੀ ਵੀ ਉਹ ਇਸ ਕਾਂਗਰਸ ਦੇ ਹਥਿਆਰ ਨੂੰ ਰੱਜ ਕੇ ਵਰਤਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਇਹ ਵੀ ਬਦਕਿਸਮਤੀ ਆ ਕਿ ਜਿਹੜੀ CBI ਆ
ਉਹਦੇ ਆਪਣੇ ਵਡੇਰੇ ਤੇ ਜਿਹੜੇ ਅਫਸਰ ਨੇ, ਉੱਚ ਪੱਧਰ ਦੇ ਅਫਸਰ, ਉਹ ਆਪ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਜਿਹੜੇ ਆ ਉਹ ਫਸੇ ਹੋਏ ਆ। ਸਵਾਲ ਇਹ ਆ ਕਿ ਦੂਜਿਆਂ ਦੀ ਜਾਂਚ ਜਿਹੜੀ ਜੀ ਉਹ ਕੀ ਕਰਨੀ ਹੈ, ਤੁਸੀਂ ਆਪਣੀ ਜਾਂਚ ਹੀ ਇਹਨਾਂ ਦੇ ਕੋਲੋਂ ਜਿਹੜੀ ਉਹ ਨਹੀਂ ਹੋ ਰਹੀ। ਸੁਪਰੀਮ ਕੋਰਟ ਦਾ ਇਹ ਫੈਸਲਾ ਕਈ ਪੱਖਾਂ ਤੋਂ ਬਹੁਤ ਅਹਿਮ ਹੈ ਸੂਬਿਆਂ ਦੇ, ਖਾਸ ਤੌਰ ਦੇ ਉੱਤੇ ਸੂਬਿਆਂ ਦੇ ਮਾਮਲੇ ਦੇ ਵਿੱਚ, ਕਿ ਹੁਣ ਜਿਹੜੀ ਕੋਈ ਵੀ ਜਾਂਚ ਹੈ CBI ਦੀ, ਉਹ ਬਿਨਾਂ ਕਿਸੇ ਰਾਜ ਦੀ ਪਰਮਿਸ਼ਨ ਤੋਂ ਨਹੀਂ ਕੀਤੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਰਣਇੰਦਰ ਸਿੰਘ ਮੁੱਖ ਮੰਤਰੀ ਦਾ ਬੇਟਾ ਆ, ਤੇ ED ਵੱਲੋਂ ਪੁੱਛਗਿੱਛ ਦੁਬਾਰਾ ਹੋਈ ਹੈ। ਦੇਖੋ, ਮਾਮਲਾ ਪੁਰਾਣਾ, ਇਹ ਗੱਲ ਫਿਰ ਉਹੀ ਆ ਜਾਂਦੀ ਜਿਹੜੀ ਆਪਾਂ ਹੁਣੇ ਕਰਕੇ ਹਟੇ ਆ ਕਿ ਵਿਰੋਧੀਆਂ ਨੂੰ ਨੱਪਣ ਦੇ ਵਾਸਤੇ ਜਿਹੜਾ ਵੀ ਉਹ ਕੀਤਾ ਜਾਂਦਾ। ਇਹ ਮਾਮਲਾ ਜਿਹੜਾ ਹੈ ਜੀ, ਇਹ ਅੱਜ ਦਾ ਨਿਗਾ, ਇਹ ਬਹੁਤ ਪੁਰਾਣਾ ਮਾਮਲਾ। ਤਕਰੀਬਨ ਜਦੋਂ ਜਿਹੜੀ ਸਰਕਾਰ ਆਈ ਸੀਗੀ ਅਕਾਲੀ ਦਲ ਦੀ 2002 ਤੋਂ 7 ਤੱਕ ਕੈਪਟਨ ਹੋਰਾਂ ਦੀ ਰਹੀ, ਉਸ ਤੋਂ ਬਾਅਦ ਜਿਹੜੀ ਸਰਕਾਰ ਆਈ, ਉਸ ਵੇਲੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਮਾਮਲਾ ਜਿਹੜਾ ਉਹ ਦਰਜ ਕੀਤਾ ਸੀਗਾ 21 ਜੁਲਾਈ ਤੇ 2016 ਨੂੰ। ਔਰ 21 ਜੁਲਾਈ 2016 ਨੂੰ ਜਦੋਂ ਰਣਇੰਦਰ ਪੇਸ਼ ਹੋਏ ਸੀ ED ਦੇ ਸਾਹਮਣੇ, ਇਹਦੇ ਖਿਲਾਫ ਫੇਮਾ ਕਾਨੂੰਨ ਦੇ ਉਲੰਘਣਾ ਦਾ ਮਾਮਲਾ ਜਿਹੜਾ ਉਹ ਚੱਲ ਰਿਹਾ। ਉਹਨਾਂ ਨੂੰ ਉਦੋਂ ਪੁੱਛਿਆ ਗਿਆ ਸੀ 16 ਦੇ ਵਿੱਚ, 4 ਵਰ੍ਹੇ ਪਹਿਲਾਂ, ਕਿ ਸਵਿਟਜ਼ਰਲੈਂਡ ਦੇ ਵਿੱਚ ਫੰਡਾਂ ਦੇ ਲੈਣ ਦੇਣ, ਜਕਰਾਂਦਾ ਟਰਸਟ ਬਣਾਉਣ, ਬ੍ਰਿਟਿਸ਼ ਵਰਜਨ ਆਇਲੈਂਡ ਦੇ ਕੁਝ ਕਾਰੋਬਾਰੀ ਸੰਸਥਾ ਦੇ ਵਿੱਚ ਮਾਲਕੀ ਦੀ ਹਿੱਸੇਦਾਰੀ ਪੁੱਛਿਆ ਗਿਆ ਸੀਗਾ। ਰਣਇੰਦਰ ਨੂੰ ਪਿਛਲੇ ਮਹੀਨੇ 27 ਅਕਤੂਬਰ ਨੂੰ 4 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਫੇਰ ਸੰਮਣ ਕੀਤਾ ਗਿਆ। ਉਦੋਂ ਉਹਨੇ ਸੂਚਿਤ ਜਿਹੜਾ ਜੀ ਕੀਤਾ ਕਿ ਉਹ ਨਹੀਂ ਜਿਹੜਾ ਆ ਸਕਦੇ, ਕਿਉਂਕਿ ਓਲੰਪਿਕ ਖੇਡਾਂ ਦੇ ਸੰਬੰਧ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਉਹਨੇ ਜਾਣਾ। ਮੁੜ ਕੇ 6 ਨਵੰਬਰ ਨੂੰ ਪੇਸ਼ ਹੋਣ ਦੇ ਮੁੜ ਕੇ ਸੰਮਣ ਜਾਰੀ ਕੀਤੇ ਗਏ। ਫਿਰ ਉਹਨੇ ਇਹ ਗੱਲ ਕਹੀ ਕਿ ਰਣਇੰਦਰ ਹੁਣੀ ਜਿਹੜੇ ਜੀ ਉਹ ਠੀਕ ਨਹੀਂ, ਉਹਨਾਂ ਦੀ ਸਿਹਤ ਨਹੀਂ ਠੀਕ, ਉਹਨਾਂ ਦਾ ਕੋਵਿਡ ਟੈਸਟ ਜਿਹੜਾ ਜੀ ਉਹ ਕਰਵਾਇਆ ਗਿਆ ਔਰ ਉਹਨੂੰ ਜਿਹੜਾ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ ਸੀ ਡਾਕਟਰਾਂ ਦੇ ਵੱਲੋਂ। ਇਹ ਮੁੜ ਕੇ ਸੰਮਨ ਜਿਹੜਾ ਵੀ ਹੁਣ ਕੀਤਾ ਗਿਆ ਸੀਗਾ। ਉੱਥੇ ਇਹ ਰਣਇੰਦਰ ਸਿੰਘ ਟਿੱਕੂ ਜਿਹੜਾ ਵੀ ਉਹ ਪੇਸ਼ ਹੋਏ ED ਦੇ ਮੂਹਰੇ। 6 ਘੰਟੇ ਲੰਬੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਕੋਲੋਂ। ਉਹ ਤਕਰੀਬਨ 11 ਵਜੇ ED ਦੇ ਦਫ਼ਤਰ ਦੇ ਵਿੱਚ ਗਿਆ, ਸ਼ਾਮ 5 ਵਜੇ ਜਿਹੜਾ ਵੀ ਉਹ ਬਾਹਰ ਆਇਆ ਔਰ ਇੰਨੀ ਕੁ ਗੱਲਬਾਤ ਉਹਨੇ ਬਾਹਰ ਖੜੇ ਮੀਡੀਆ ਦੇ ਨਾਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹੈ। ED ਦੇ ਦਫ਼ਤਰ ਦੇ ਵੱਲੋਂ ਜਦੋਂ ਵੀ ਉਹਨੂੰ ਸੱਦਿਆ ਜਾਊਗਾ ਉਦੋਂ ਉਹ ਹਾਜ਼ਰ ਹੋ ਜਾਣਗੇ। ਐਕਚੁਅਲੀ ਜਿਹੜਾ ਜੀ ਇਹ ਉਹੀ ED ਆ ਜਿਹਨੇ ਜੇ ਯਾਦ ਹੋਵੇ ਤਾਂ ਜਦੋਂ ਅਕਾਲੀ ਸਰਕਾਰ ਸੀ ਉਦੋਂ ਬਿਕਰਮ ਸਿੰਘ ਮਜੀਠੀਆ ਨੂੰ ਵੀ ਸੱਦਿਆ, ਮੁੜ ਕੇ ਉਦੋਂ ਬਾਅਦ ਧੂਣੀ ਕੱਢੀ ਉਸ ਮਾਮਲੇ ਦੀ ਕਿ ਕੀ ਸੀਗਾ, ਕਿਉਂ ਸੱਦਿਆ ਗਿਆ ਸੀ ਬਿਕਰਮ ਸਿੰਘ ਮਜੀਠੀਆ ਨੂੰ। ਜੇ ਕੁਝ ਉਹਨਾਂ ਨੂੰ ਲੱਗਦਾ ਸੀ ਤੇ ਉਹਨੂੰ ਅੱਗੇ ਕਿਉਂ ਨਹੀਂ ਤੋਰਿਆ ਗਿਆ, ਉਹਦੀ ਅੱਗੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਜੇ ਕੁਝ ਵੀ ਨਹੀਂ ਸੀਗਾ ਤਾਂ ਫਿਰ ਸੱਦਿਆ ਕਿਉਂ ਗਿਆ ਸੀਗਾ। ਹੁਣ ਜਿਵੇਂ ਇਹ ਜਿਹੜੀ ਖਬਰ ਹੈ ਕਿ ਜਿਹੜੇ 40 ਦੇ ਕਰੀਬ ਸਿਕਿਉਰਿਟੀ ਵਾਲੇ ਸੀਗੇ, 2 ਗੱਡੀਆਂ ਤੇ 40 ਦੇ ਕਰੀਬ ਸਿਕਿਉਰਿਟੀ ਵਾਲੇ ਤੇ ਤੇਲ ਜਿੰਨਾ ਵਰਤ ਸਕੇ ਕੇਂਦਰ ਦੇ ਵੱਲੋਂ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਗਈ ਸੀ ਸਿਕਿਉਰਿਟੀ, ਉਹ ਵਾਪਸ ਲੈ ਲਈ ਗਈ ਹੈ। ਮਤਲਬ ਕਿ ਜਿਹੜੀ ਗੱਲ ਉੱਥੇ ਫੇਰ ਆ ਜਾਂਦੀ ਹੈ ਕਿ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਪਤਾ ਸਭ ਨੂੰ ਕਿ ਕਿਤੇ ਨਾ ਕਿਤੇ ਇਨਵੋਲਵ ਤਾਂ ਹੈਗੇ ਨਹੀਂ ਸਾਰੇ, ਪੈਸੇ ਹੋਰ ਕਿੱਥੋਂ ਬਣਦੇ ਆ, ਦਿਨਾਂ ਦੇ ਵਿੱਚ ਅਮੀਰ ਕਿਵੇਂ ਹੋ ਜਾਂਦੇ ਆ। ਉਹ ਮਾਮਲਾ ਜਿਹੜਾ ਜੀ ਉਹ ਕਰਕੇ ਗੋਲ ਮਟੋਲ ਕੋਲੇ ਰੱਖ ਲਿਆ ਜਾਂਦਾ ਵੀ ਜਦੋਂ ਲੋੜ ਪਊਗੀ ਉਦੋਂ ਇਹਨੂੰ ਵਰਤਾਂਗੇ। ਇਹ ਉਸੇ ਤਰੀਕੇ ਦਾ ਹੈ ਜੀ। ਜੇ ਇੰਨੇ ਸਾਲ ਪਹਿਲਾਂ ਮਾਮਲਾ ਦਰਜ ਕੀਤਾ ਗਿਆ, ਉਦੋਂ ਸੰਮਨੀ ਕਰਕੇ ਉਸ ਤੋਂ ਪੁੱਛਿਆ ਗਿਆ, ਇਹ ਕਿਹਾ ਗਿਆ ਕਿ ਜਿਹੜਾ ਲੈਣ ਦੇਣ ਹੋਇਆ, ਜਿਹੜੇ ਟ੍ਰਾਂਸਫਰ ਹੋਏ ਆ ਪੈਸੇ, ਉਹਦੀ ਜਾਣਕਾਰੀ ਜਿਹੜੀ ਸੀ ਉਹ ਦਿਓ। ਕੀ ED ਕੋਲ ਇੰਨਾ ਸਮਾਂ ਨਹੀਂ ਸੀਗਾ ਕਿ ਉਹ ਇਹਨਾਂ ਪਿਛਲੇ ਸਾਲਾਂ ਦੇ ਦੌਰਾਨ ਉਹ ਮੁੜ ਕੇ ਰਣਇੰਦਰ ਸਿੰਘ ਟਿੱਕੂ ਨੂੰ ਸੰਮਣ ਕਰ ਸਕੇ, ਉਹਦੇ ਤੋਂ ਪੁੱਛ ਸਕੇ। ਇਹ ਹੁਣ ਜਿਹੜਾ ਵੀ ਉਹ ਕੱਢਿਆ ਗਿਆ, ਸ਼ਾਇਦ ਕਿਤੇ ਨਾ ਕਿਤੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਕਰਕੇ ਇਹ ਜਿਹੜਾ ਹੋ ਸਕਦਾ। ਜੇ ਨਹੀਂ ਵੀ ਉਹਦੇ ਕਰਕੇ ਹੋਊਗਾ ਤੇ ਬਿਨਾਂ ਕਿਸੇ ਸ਼ੱਕ ਦੇ ਕਾਂਗਰਸ ਜਿਹੜੀ ਹੈ ਜੀ ਇਹਨੂੰ ਭੁਲਾਊਗੀ ਜ਼ਰੂਰ ਕਿ ਅਸੀਂ ਤਾਂ ਕਿਸਾਨਾਂ ਦੇ ਹੱਕ 'ਚ ਖੜੇ ਆ, ਜਿਹਦੇ ਕਰਕੇ ਆ ਦੇਖੋ ਸਾਡੇ ਪਰਿਵਾਰ ਦੇ ਉੱਤੇ ਇਸ ਕਿਸਮ ਦਾ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾ ਰਿਹਾ। ਇਹ ਸਿਆਸਤ ਤੋਂ ਸਾਰੇ ਦੇ ਸਾਰੇ ਜਿਹੜਾ ਜੀ ਉਹ ਪ੍ਰੇਰਿਤ ਨੇ। ਇਹ ਕੱਢ ਕੇ ਹਰੇਕ ਦੀ ਫਾਈਲ ਜਿਹੜੀ ਉਹ ਬਣਾ ਕੇ ਰੱਖ ਦਿਓ, ਜਦੋਂ ਜ਼ਰੂਰਤ ਪਊਗੀ ਉਦੋਂ ਵਰਤਾਂਗੇ। ਬਿਲਕੁਲ ਜੀ, ਬਿਲਕੁਲ।
ਸਾਰਿਆਂ ਦਾ ਹੀ ਰੱਖਿਆ ਹੋਇਆ ਆ। ਤੇ ਅੱਗੇ ਐਸਜੀਪੀਸੀ ਦੀ ਜੇ ਗੱਲ ਕਰੀਏ, ਉਸ ਦੇ 100 ਸਾਲ ਬੀਤ ਜਾਣ ਤੇ ਵੀ ਪਤਿਤਪੁਣਾ ਤੇ ਧਰਮ ਪਰਿਵਰਤਨ ਦੇ ਮੁੱਦੇ ਆ ਜਿਹੜੇ ਇਹ ਉੱਭਰੇ ਆ ਵੀ ਉਹ ਨਹੀਂ ਰੋਕ ਸਕੀ, ਇਹ ਬੁੱਧੀਜੀਵੀਆਂ ਦਾ ਕਹਿਣਾ ਹੈ। ਦੇਖੋ 100 ਸਾਲ ਦੇ ਜਿਹੜੇ ਸਮਾਗਮ ਨੇ ਉਹਦੇ ਤੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਆਪਣੀ ਜਗ੍ਹਾ ਦੇ ਉੱਤੇ ਚਰਚਿਤ ਹੈ। 100 ਸਾਲਾਂ ਵਾਲਾ ਕੁਛ ਬਿਆਨ ਦੇ ਵਿੱਚ ਨਹੀਂ ਸੀਗਾ। ਭਾਈ ਰਣਜੀਤ ਸਿੰਘ ਹੋਰਾਂ ਨੇ ਇੱਕ ਸਵਾਲ ਦਾ ਜਿਹੜਾ ਜੀ ਉਹ ਜਵਾਬ ਦਿੱਤਾ ਇਸ ਵੇਲੇ, ਉਹ ਬੜਾ ਚਰਚਿਤ ਹੈ ਕਿ ਕਿਵੇਂ ਉਹਨਾਂ ਨੇ ਹਰਪ੍ਰੀਤ ਸਿੰਘ ਹੋਰਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੱਤੇ ਆ। 100 ਸਾਲਾਂ ਦੇ ਮੌਕੇ ਦੇ ਉੱਤੇ ਸੱਚੀ ਪੁੱਛੋ ਤੇ ਜਸ਼ਨਾਂ ਵਾਲੀ ਤਾਂ ਕੋਈ ਗੱਲ ਹੈ ਨਹੀਂ, ਕਿਉਂਕਿ ਕਿੱਥੋਂ ਤੁਰੀ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿੰਨੀਆਂ ਕੁਰਬਾਨੀਆਂ ਉਹਦੇ ਨਾਲ ਬਣੀ ਸੀ। ਅੱਜ ਇੱਕ ਪਰਿਵਾਰ ਦੇ ਉੱਤੇ ਸੀਮਤ ਹੋ ਕੇ ਜਿਹੜਾ ਜੀ ਉਹ ਰਹਿ ਗਈ ਹੈ। ਔਰ ਕਰਪਸ਼ਨ ਦੇ ਇੰਨਾ ਬੋਲਬਾਲਾ ਜਿਹੜਾ ਜੀ ਉਹ ਹੋ ਗਿਆ ਹੋਇਆ ਕਿ ਹਰਪ੍ਰੀਤ ਸਿੰਘ ਹੋਰੀ ਕਹਿ ਰਹੇ ਆ 328 ਸਰੂਪ ਵਾਲੇ ਮਾਮਲੇ ਦੇ ਵਿੱਚ ਇਹ ਵੀ ਇਹ ਬੇਅਦਬੀ ਦਾ ਮਾਮਲਾ ਨਹੀਂ, ਇਹ ਕਰਪਸ਼ਨ ਦਾ ਮਾਮਲਾ, ਇਹ ਭ੍ਰਿਸ਼ਟਾਚਾਰ ਦਾ ਮਾਮਲਾ। ਜੇ ਭ੍ਰਿਸ਼ਟਾਚਾਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੇ ਉੱਤੇ ਹੋ ਰਿਹਾ, ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਹੜੀ ਚੀਜ਼ ਬਚੀ ਹੋਈ ਹੋਊਗੀ। ਅਜੇ ਸਭ ਨੇ ਲਾਕਡਾਊਨ ਦੇ ਦੌਰਾਨ ਦੇਖਿਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਲੱਖ ਲੱਖ ਰੁਪਏ ਦੀਆਂ ਸਬਜ਼ੀਆਂ ਕਿੱਥੋਂ ਆਉਂਦੀਆਂ ਸੀਗੀਆਂ, ਜਦੋਂ ਕਿ ਕਰਫਿਊ ਲੱਗਿਆ ਹੋਇਆ ਸੀ, ਕੋਈ ਗੁਰਦੁਆਰੇ ਤਾਂ ਜਾ ਹੀ ਨਹੀਂ ਸੀ ਸਕਦਾ, ਉਹ ਕਿਹਨੂੰ ਖਵਾਈਆਂ ਜਾ ਰਹੀਆਂ ਸੀਗੀਆਂ ਸਬਜ਼ੀਆਂ। ਉਦੋਂ ਬਾਅਦ ਗਰੋਸਰੀ ਘੁਟਾਲਾ ਇੱਧਰ ਤਲਵੰਡੀ ਸਾਬੋ ਵਾਲੀ ਸਾਈਡ ਦੇ ਉੱਤੇ ਹੋ ਗਿਆ, ਸਾਰੇ ਦੱਬ ਲਏ ਗਏ। ਜਿਹੜੇ ਹਰਪ੍ਰੀਤ ਸਿੰਘ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਬੈਠਿਆ ਜਿਹੜੇ ਮੁੱਦੇ ਉਭਾਰੇ, ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਬਣੇ ਹੋਏ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਪਤਿਤਪੁਣੇ ਤੇ ਨਸ਼ੇ ਦੇ ਰੁਝਾਨ ਰੋਕਣ ਲਈ 5 ਸਾਲਾ ਮਿਸ਼ਨ ਯੋਜਨਾ ਸ਼ੁਰੂ ਕਰਨ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ ਸੀਗਾ। 1920 ਦੇ ਵਿੱਚ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਦੀ ਸਾਂਭ ਸੰਭਾਲ, ਵਿਦਿਅਕ ਖੇਤਰ ਤੇ ਪ੍ਰਚਾਰ ਦੇ ਖੇਤਰ ਦੇ ਵਿੱਚ ਭਾਵੇਂ ਕੁਝ ਪ੍ਰਾਪਤੀਆਂ ਕੀਤੀਆਂ ਜੀ, ਪਰ ਸਿੱਖੀ ਜਿਹੜੀ ਆ ਉਹਨੂੰ ਪ੍ਰਫੁੱਲਤ ਕਰਨ ਦੇ ਵਿੱਚ ਉਹ ਸਫਲ ਨਹੀਂ ਹੋ ਸਕੀ। ਦਲਿਤ ਐਂਡ ਮਾਈਨੋਰਿਟੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ ਜਿਹੜੇ ਜਿਨ੍ਹਾਂ ਨੇ ਦਲਿਤ ਮੁੜ ਪ੍ਰਵੇਸ਼ ਦਰਬਾਰ ਸਾਹਿਬ ਘਟਨਾ ਦੀ ਸ਼ਤਾਬਦੀ ਮਨਾਈ, ਉਹਨੇ ਇਹ ਕਿਹਾ ਕਿ ਦਲਿਤ ਭਾਈਚਾਰੇ ਨੂੰ ਅਣਡਿੱਠਾ ਕੀਤਾ ਗਿਆ। ਸਿੱਖ ਸੰਸਥਾਵਾਂ ਦੇ ਵਿੱਚ ਢੁਕਵੀਂ ਪ੍ਰਤੀਨਿਧਤਾ ਨਾ ਦੇਣ ਦਾ ਇਹ ਸਿੱਟਾ ਹੈ ਕਿ ਉਹਨਾਂ ਦੂਜੇ ਧਰਮਾਂ ਨੂੰ ਅਪਣਾਇਆ। ਸਿੱਖ ਧਰਮ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਜਿਹੜੀ ਆ ਉਹ ਦਲਿਤ ਤੇ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਦੇ ਨਾਂ ਤੇ ਹੋਈ ਸੀ, ਪਰ ਸਿੱਖ ਸੰਸਥਾ ਆਪਣੇ ਇਸ ਮੰਤਵ ਨੂੰ ਕਾਇਮ ਰੱਖਣਾ ਜਿਹੜਾ ਜੀ ਉਹ ਭੁੱਲ ਗਈ। ਜਿਹੜਾ ਇੰਟਲੈਕਚੁਅਲ ਵਰਗ ਹੈ, ਬੇਸ਼ੱਕ ਇਹ ਨਹੀਂ ਹੈ ਕਿ ਸਿੱਖਾਂ ਦੇ ਵਿੱਚ ਬੁੱਧੀਜੀਵੀ ਜਿਹੜੇ ਜੀ ਉਹ ਨਹੀਂ ਹੈਗੇ, ਸਿਖਰ ਤੋਂ ਸਿਖਰ ਦੇ ਪਏ ਨੇ। ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਜਿਹੜੀ ਚੁੱਪ ਹੈ ਇਸ ਵੇਲੇ ਪਿਛਲੇ ਕੁਝ ਸਮੇਂ ਦੇ ਦੌਰਾਨ, ਉਹ ਇਸ ਕਰਕੇ ਆ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਵੀ ਲੜਾਈ ਹਾਰੀ ਬੈਠੇ ਆ ਕਿ ਕੁਝ ਬਦਲਾਓ ਜਿਹੜਾ ਜੀ ਉਹ ਨਹੀਂ ਹੋਣਾ, ਕਿਉਂਕਿ ਸਿਆਸਤ ਇੰਨੀ ਕੁ ਭਾਰੂ ਜਿਹੜੀ ਹੋ ਗਈ। ਜਿਹੜੇ ਲੋਕ ਪਤਿਤਪੁਣਾ ਦਾ ਇਹ ਕਹਿ ਰਹੇ ਆ ਕਿ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ 5 ਸਾਲਾ ਯੋਜਨਾ ਚਲਾਈ ਜਾਵੇ, ਸਵਾਲ ਇਹ ਹੈ ਕਿ ਕੀ ਉਹ ਤੇ ਉਹਨਾਂ ਦਾ ਆਲੇ ਦੁਆਲੇ ਜਿਹੜਾ ਜੀ ਉਹ ਸਾਰੇ ਪੂਰੇ ਨੇ। ਜਿਵੇਂ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਹੈ ਤੇ ਅਕਾਲੀ ਦਲ ਜਿਹੜਾ ਹੈ ਉਹ ਉਹਦੇ ਬੱਚੇ ਨੇ, ਤੇ ਉਹ ਬੱਚੇ ਉਹਦਾ ਧਿਆਨ ਰੱਖਣ। ਹੁਣ ਸਵਾਲ ਇਹ ਆ, ਉਹਨਾਂ ਬੱਚਿਆਂ ਦੇ ਵਿੱਚ ਆਲਮ ਸੈਨਾ ਵਰਗੇ ਜਿਹੜੇ ਨੇ ਉਹ ਵੀ ਬੈਠੇ ਨੇ, ਉਹਨਾਂ ਦੀ ਉਹਦੀ ਜਿਹੜੀ ਪਤਨੀ ਆ ਉਹਨੂੰ ਵੀ ਪਿਛਲੇ ਦਿਨੀ ਜਨਰਲ ਸੈਕਟਰੀ ਬਣਾ ਦਿੱਤਾ ਗਿਆ ਸੀਗਾ। ਇਹਦੇ ਵਿੱਚ ਦਰਬਾਰਾ ਸਿੰਘ ਗੁਰੂ ਹੁਰੀ ਵੀ ਹੈਗੇ ਨੇ। ਜਿਹੜਾ ਨਕੋਦਰ ਦੇ ਵਿੱਚ ਕਾਂਡ ਹੋਇਆ ਸੀਗਾ, ਇਹ ਲੋਕਾਂ ਦਾ ਨਾਮ ਉਹਦੇ ਵਿੱਚ ਜਿਹੜਾ ਜੀ ਉਹ ਬੋਲਦਾ। ਜਦੋਂ ਬਾਈਬਲ ਕਲਾ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ, ਉਦੋਂ ਇਹ ਜਿਹੜੇ ਸੀਗੇ ਸਾਰੇ ਅਹੁਦਿਆਂ ਦੇ ਉੱਤੇ ਵਿਰਾਜਮਾਨ ਸੀ। ਉੱਥੇ ਗੋਲੀ ਕਿਹਦੇ ਹੁਕਮ ਦੇ ਉੱਤੇ ਜਿਹੜਾ ਜੀ ਉਹ ਚੱਲੀ। ਸੋ ਇਹ ਸਵਾਲ ਨੇ ਜਿਹੜੇ ਬਹੁਤ ਵੱਡੇ ਨੇ, ਜਿਨ੍ਹਾਂ ਦੇ ਜਵਾਬ ਜਿਹੜੇ ਉਹ ਕੋਈ ਵੀ ਨਹੀਂ ਮਿਲਦੇ ਜੀ। ਇਸੇ ਕਰਕੇ ਇਹ ਸਵਾਲ ਜਿਹੜੇ ਆ ਉਹ ਡੇ ਬਾਈ ਡੇ ਹੋਰ ਵੱਡੇ ਹੁੰਦੇ ਤੁਰੇ ਜਾ ਰਹੇ ਜੀ। ਤੇ ਅੱਗੇ ਪ੍ਰਵਾਸੀ ਮਜ਼ਦੂਰਾਂ ਦੀ ਜੇ ਗੱਲ ਕਰੀਏ ਤਾਂ ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਹੀ ਰਹਿ ਗਏ, ਉੱਥੇ ਹੀ ਖੇਤੀ ਕਰਨ ਲੱਗੇ। ਦੇਖੋ, ਜਿਹੜੀਆਂ ਟ੍ਰੇਨ ਵਗੈਰਾ ਬੰਦ ਹੋ ਗਈਆਂ ਜਾਂ ਜੋ ਹਸ਼ਰ ਜਿਹੜਾ ਸੀਗਾ ਉਹ ਲਾਕਡਾਊਨ ਦੇ ਵਿੱਚ ਹੋਇਆ ਇਹਨਾਂ ਦਾ, ਉਹਨੇ ਬਦਲਾਓ ਤਾਂ ਜਿਹੜਾ ਜੀ ਉਹ ਲਿਆਂਦਾ, ਕੁਛ ਬਦਲਾਓ ਜਿਹੜਾ ਉਹ ਲਿਆਂਦਾ। ਔਰ ਪੰਜਾਬ ਤੋਂ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਮੂੰਹ ਮੋੜਨਾ ਸ਼ੁਰੂ ਕੀਤਾ। ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਖੇਤੀ ਕਰਨ ਲੱਗੇ ਆ, ਕਿਉਂਕਿ ਇਹ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਉਹਨਾਂ ਦੀ ਉੱਥੇ ਜ਼ਮੀਨਾਂ ਹੈਗੀਆਂ ਨੇ ਜੀ, 5-5 4-4 ਕਿੱਲੇ ਜ਼ਮੀਨਾਂ ਹੈਗੀਆਂ ਨੇ, ਪਰ ਉਹ ਇਹ ਆ ਕਿ ਉੱਥੇ ਜਿੰਨਾ MSP ਵਗੈਰਾ ਨਹੀਂ ਹੈਗੀ।
ਇਸ ਕਰਕੇ ਉਹਨਾਂ ਨੂੰ ਮਜ਼ਦੂਰੀ ਕਰਨ ਇੱਧਰ ਆਉਣਾ ਜਿਹੜਾ ਵੀ ਉਹ ਪੈਂਦਾ। ਕਰੋਨਾ ਦੀ ਮਾਰ, ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋਣਾ, ਪ੍ਰਵਾਸੀ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਪੰਜਾਬ ਤੋਂ ਕਿਨਾਰਾ ਕਰਨ ਦੀ ਵਜ੍ਹਾ ਜਿਹੜੀ ਦੀ ਇੱਕ ਉਹ ਬਣ ਲੱਗਿਆ। ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕਈ ਵਿੱਘਿਆਂ ਦੇ ਮਾਲਕ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਰਾਜਾਂ ਦੇ ਵਿੱਚ ਖੇਤੀ ਕਰਨੀ ਸ਼ੁਰੂ ਕਰਤੀ ਹੈ। ਇਹਨਾਂ ਦੋਵੇਂ ਸੂਬਿਆਂ ਦੇ ਵਿੱਚ ਟਰੈਕਟਰਾਂ ਦੀ ਵੱਧ ਰਹੀ ਜਿਹੜੀ ਮੰਗ ਹੈ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ। ਇਕੱਲੇ ਬਿਹਾਰ ਦੇ ਵਿੱਚ 1 ਜਨਵਰੀ 2020 ਤੋਂ 15 ਨਵੰਬਰ 2020 ਤੱਕ 7,000 ਤੋਂ ਉੱਪਰ ਟਰੈਕਟਰਾਂ ਦੀ ਵਿਕਰੀ ਹੋਈ। ਲੰਘੇ ਵਰੇ 19 ਦੇ ਵਿੱਚ ਇਹ ਟਰੈਕਟਰਾਂ ਦੀ ਵਿਕਰੀ ਜਿਹੜੀ ਸੀ ਉਹ 4400 ਦੇ ਕਰੀਬ ਸੀ। ਅਕਤੂਬਰ ਮਹੀਨੇ ਦੇ ਵਿੱਚ 1144 ਟਰੈਕਟਰ ਬਿਹਾਰ ਦੇ ਵਿੱਚ ਵਿਕੇ, ਜਿਹੜਾ ਕਿ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਬੇਸ਼ੱਕ ਜਿਹੜਾ ਸਮੁੱਚੇ ਭਾਰਤ ਦੇ ਵਿੱਚ ਟਰੈਕਟਰ ਦੀ ਮੰਗ ਵਧੀ ਹੈ, ਪਰ ਬਿਹਾਰ ਤੇ ਯੂਪੀ ਦੇ ਖੇਤੀ ਸੈਕਟਰ ਦੇ ਵਿੱਚ ਟਰੈਕਟਰਾਂ ਦੀ ਗਿਣਤੀ ਦੇ ਵਿੱਚ ਬਹੁਤ ਇਜ਼ਾਫਾ ਹੋਇਆ। ਬਿਹਾਰ ਦੇ ਜ਼ਿਲ੍ਹਾ ਚੰਪਾਰਨ ਦੇ ਸ਼ਹਿਰ ਬਜਾਹਾ ਦੇ ਟਰੈਕਟਰ ਡੀਲਰ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ 1 ਸਾਲ ਤੋਂ ਖੇਤੀ ਸੈਕਟਰ ਦੇ ਵਿੱਚ ਟਰੈਕਟਰਾਂ ਦੀ ਮੰਗ ਜਿਹੜੀ ਉਹ ਕਾਫੀ ਵੱਧ ਗਈ ਹੈ। ਪਹਿਲਾਂ ਬਿਹਾਰੀ ਕਿਸਾਨ ਜਿਹੜੇ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਜਾਂਦੇ ਸੀ, ਉਹ ਹੁਣ ਬਿਹਾਰ ਦੇ ਵਿੱਚ ਖੇਤੀ ਕਰਨ ਦਾ ਬਦਲ ਲੱਭਣ ਲੱਗੇ ਆ। ਔਰ ਜਿਹੜੇ ਇੱਥੇ ਕਿਸਾਨ ਨੇ ਉਹ ਕਹਿੰਦੇ ਕਿ ਝੋਨੇ ਲਈ ਜਿਹੜੇ ਪੰਜਾਬ ਬੁਲਾਏ ਜਾਂਦੇ ਸੀਗੇ ਜਿਹੜੇ ਬਿਹਾਰ ਤੋਂ ਮਜ਼ਦੂਰ, ਉਹ ਹੁਣ ਜਵਾਬ ਦੇਣ ਲੱਗੇ ਜੀ ਫੋਨ ਦੇ। ਉਹ ਕਹਿੰਦੇ ਅਸੀਂ ਨਹੀਂ ਆਉਣਾ, ਜਿੰਨੀ ਇੱਥੇ ਹੈਗੀ ਆ ਅਸੀਂ ਉਹਦੇ ਉੱਤੇ ਗੁਜ਼ਾਰਾ ਜਿਹੜਾ ਉਹ ਕਰਾਂਗੇ। ਟਰੈਕਟਰਾਂ ਦੇ 104 ਰੈਕ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਾ ਚੁੱਕੇ ਆ। ਇਹਦੇ ਵਿੱਚੋਂ 90% ਬਿਹਾਰ ਤੇ ਯੂਪੀ ਦੇ ਨੇ। ਅੰਬਾਲਾ ਤੋਂ ਅਕਤੂਬਰ ਮਹੀਨੇ ਦੇ ਵਿੱਚ 23 ਰੈਕ ਜਿਹੜੇ ਨੇ, ਜਿਹਦੇ ਵਿੱਚ ਕੋਈ 3500 ਦੇ ਟਰੈਕਟਰ ਸ਼ਾਮਲ ਨੇ, ਯੂਪੀ ਤੇ ਬਿਹਾਰ ਗਏ ਨੇ। ਜਿਹੜੇ ਇਹ ਰੇਲਵੇ ਦੇ ਵੱਲੋਂ ਟਰੈਕਟਰ ਦੂਜੇ ਸੂਬਿਆਂ ਦੇ ਵਿੱਚ ਭੇਜੇ ਜਾਣ ਤੇ ਅਨਲੋਡ ਇੱਕੋ ਥਾਂ ਦੇ ਉੱਤੇ ਕਰਨ ਦੀ ਬਜਾਏ 2 ਥਾਵਾਂ ਦੇ ਉੱਤੇ ਕੀਤੇ ਜਾਣ ਦੀ ਸਹੂਲਤ ਵੀ ਜਿਹੜੀ ਉਹ ਦਿੱਤੀ ਗਈ ਹੈ। ਪੱਛਮੀ ਬੰਗਾਲ ਦੇ ਵਿੱਚ ਵੀ ਟਰੈਕਟਰ ਜਿਹੜਾ ਦੀ ਉਹ ਜਾਣ ਲੱਗਿਆ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਜਿਹੜੇ ਵਿਕੇ ਟਰੈਕਟਰ ਨੇ, ਉਹਨਾਂ ਨੇ ਇਹ ਸਮੀਕਰਨ ਜਿਹੜੇ ਨੇ ਆਉਂਦੇ ਸਾਲਾਂ ਦੇ ਦੌਰਾਨ ਬਹੁਤ ਸਾਰੇ ਬਦਲ ਦੇਣੇ ਆ। ਖਾਸ ਤੌਰ ਦੇ ਉੱਤੇ ਜੋ ਹਾਲਾਤ ਪੰਜਾਬ ਦੇ ਕਿਸਾਨ ਦਾ ਬਣ ਰਿਹਾ ਜਾਂ ਜੇ ਇਹ ਖੇਤੀ ਕਾਨੂੰਨ ਏਦਾਂ ਹੀ ਰਹਿੰਦੇ ਆ, ਤੇ ਸਵਾਲ ਜਿਹੜਾ ਜੀ ਇਹ ਪੈਦਾ ਹੋਊਗਾ ਕਿ ਉਹ ਤਾਂ ਉੱਥੇ ਰਹਿ ਜਾਣਗੇ, ਇੱਥੇ ਮਜ਼ਦੂਰੀ ਕਰਨ ਨਹੀਂ ਆਉਣਗੇ, ਤੇ ਜਿਹੜੇ ਇੱਥੇ ਕਿਸਾਨ ਮਾਰੇ ਜਾਣਗੇ ਉਹ ਕਿੱਧਰ ਨੂੰ ਜਿਹੜਾ ਵੀ ਉਹ ਜਾਣਗੇ। ਇਹ ਬਹੁਤ ਗੰਭੀਰ ਸਵਾਲ ਨੇ ਜਿਹੜੇ ਆਉਂਦੇ ਸਮੇਂ ਦੇ ਦੌਰਾਨ ਬਹੁਤ ਵੱਡੇ ਬਣ ਕੇ ਸਾਹਮਣੇ ਆਉਣਗੇ, ਤੇ ਜਿਹੜੇ ਕਿਤੇ ਨਾ ਕਿਤੇ ਪੰਜਾਬ ਦੀ ਹੋਂਦ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ। ਬਿਲਕੁਲ ਜੀ, ਆਪ ਕੰਮ ਕਰਨਾ ਸਿੱਖਣਾ ਪਊਗਾ, ਕੋਈ ਨਾ ਕੋਈ ਜੁਗਾੜ ਇਹਨਾਂ ਨੂੰ ਲਾਉਣਾ ਪਊਗਾ। ਅੱਗੇ ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਦੀ ਜੇ ਗੱਲ ਕਰੀਏ ਤਾਂ ਉਹ ਵੀ ਵਧਿਆ। ਬਿਹਾਰ ਦੀਆਂ ਚੋਣਾਂ ਹਾਰਨ ਤੋਂ ਬਾਅਦ ਲਗਾਤਾਰ ਜਿਹੜਾ ਵੀ ਇਹ ਜਿਹੜੇ ਸਵਾਲੀਆ ਚਿੰਨ੍ਹ ਖੜੇ ਕਰ ਰਹੀ ਹੈ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ, ਇਹ ਬਹੁਤੇ ਉਹੀ ਨੇ ਜੀ ਜਿਨ੍ਹਾਂ ਨੇ ਇੱਕ ਚਿੱਠੀ ਲਿਖੀ ਸੀਗੀ ਇਸ ਸਾਲ ਦੇ ਵਿੱਚ, ਜਦੋਂ ਅਜੇ ਸੋਨੀਆ ਗਾਂਧੀ ਹੋਰਾਂ ਨੂੰ ਪ੍ਰਧਾਨਗੀ ਦੇ ਵਜੋਂ ਪੱਕੇ ਤੌਰ ਦੇ ਉੱਤੇ ਜਿਹੜਾ ਵੀ ਆਉਣਾ ਸੀ, ਉਦੋਂ ਇਹ ਚਿੱਠੀ ਲੀਕ ਹੋਈ ਸੀਗੀ। ਮੁੜ ਕੇ ਇਹ ਆਗੂ ਚੁੱਪ ਕਰ ਗਏ ਤੇ ਕਾਂਗਰਸ ਨੇ ਇਹਨਾਂ ਨੂੰ ਖੁੱਡੇ ਲੈਣ ਲਾਉਣਾ ਸ਼ੁਰੂ ਕਰਤਾ ਵੱਖ-ਵੱਖ ਅਹੁਦਿਆਂ ਦੇ ਰੂਪ ਦੇ ਵਿੱਚ। ਬਿਹਾਰ ਦੇ ਵਿੱਚ ਕਾਂਗਰਸ ਦੀ ਬੁਰੀ ਹੋਈ ਹਾਰ ਜਿਹੜੀ 70 ਸੀਟਾਂ ਦੇ ਉੱਤੇ ਚੋਣ ਲੜੀ, 19 ਸੀਟਾਂ ਦੇ ਉੱਤੇ ਸਿਰਫ ਜਿੱਤੀ, ਜਦੋਂ ਕਿ ਉੱਥੋਂ ਦੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਸੀ, ਉਹ ਚਾਹੇ ਹਮ ਪਾਰਟੀ ਹੈ, VIP ਪਾਰਟੀ ਹੈ, ਖੱਬੇ ਸੱਜੇ ਵਾਲੀਆਂ ਪਾਰਟੀਆਂ ਨੇ, ਉਹਨਾਂ ਦਾ ਸਟ੍ਰਾਈਕ ਰੇਟ ਜਿਹੜਾ ਜੀ ਉਹ ਕਮਾਲ ਦਾ ਰਿਹਾ, ਕਿਉਂਕਿ ਉਹਨਾਂ ਨੇ ਮਿਹਨਤ ਕੀਤੀ। ਰਾਹੁਲ ਗਾਂਧੀ ਨੇ ਨਾ ਮਿਹਨਤ ਖੁਦ ਕੀਤੀ, ਨਾ ਕਿਸੇ ਹੋਰ ਨੂੰ ਕਰਨ ਦਿੱਤੀ। ਉੱਥੇ ਕੋਈ ਗਿਆ ਹੀ ਨਹੀਂ ਬਿਹਾਰ ਦੀਆਂ ਚੋਣਾਂ ਦੇ ਵਿੱਚ। ਜਿੱਡੀ ਲੰਮੀ ਚੌੜੀ ਲਿਸਟ ਸਟਾਰ ਪ੍ਰਚਾਰਕਾਂ ਦੀ ਐਲਾਨੀ ਹੋਈ ਸੀ, ਉਹ ਕੋਈ ਨਹੀਂ ਲੱਭਿਆ, ਕਿੱਥੇ ਗਏ। ਉਦੋਂ ਬਾਅਦ ਜਿਹੜੇ ਵੀ ਸਵਾਲ ਵੱਡੇ ਖੜੇ ਹੋਣੇ ਸ਼ੁਰੂ ਹੋ ਗਏ ਕਾਂਗਰਸ ਦੇ ਅੰਦਰ। ਕਪਿਲ ਸਿੱਬਲ ਨੇ ਸਵਾਲ ਜਿਹੜੇ ਸੀ ਉਹ ਸੁੱਟੇ। ਬੇਸ਼ੱਕ ਕਪਿਲ ਸਿੱਬਲ ਨੂੰ ਦੱਬਣ ਦੇ ਵਾਸਤੇ ਜਿਹੜੇ ਗਾਂਧੀ ਪਰਿਵਾਰ ਦੇ ਖਾਸਮ ਖਾਸ ਨੇ, ਉਹਨਾਂ ਨੇ ਸਵਾਲ ਦਾਗੇ, ਪਰ ਇਹ ਸਵਾਲ ਕਪਿਲ ਸਿੱਬਲ ਦੇ ਵੱਡੇ ਜਿਹੜੇ ਵੀ ਉਹ ਹੁੰਦੇ ਗਏ। ਕੀ ਚਿਦੰਬਰਮ ਨੇ ਹੁਣ ਜਿਹੜਾ ਵੀ ਇਹ ਕਹਿਤਾ ਕਿ ਗੱਲ ਤਾਂ ਉਹਨਾਂ ਨੇ ਸਹੀ ਕੀਤੀ ਆ, ਇਹਦੇ ਵਿੱਚ ਗਲਤ ਕੀ ਆ। ਜਿਹੜਾ ਅਖਿਲੇਸ਼ ਪ੍ਰਸਾਦ ਸਿੰਘ ਹੈ, ਉਹਨੇ ਇਹ ਗੱਲ ਕਹੀ, ਜਿਹੜਾ ਕਿ ਬਿਹਾਰ ਚੋਣਾਂ ਦਾ ਇੰਚਾਰਜ ਸੀਗਾ, ਕਿ ਕਿਸੇ ਵੀ ਰਾਜ ਦੇ ਵਿੱਚ ਚੋਣਾਂ ਜਿੱਤਣੀਆਂ ਨੇ ਤਾਂ ਸੰਗਠਨ ਨੂੰ ਕਮਜ਼ੋਰੀ ਦੂਰ ਕਰਕੇ ਵੱਡੀ ਪੱਧਰ ਦੇ ਉੱਤੇ ਬਦਲਾਅ ਕਰਨੇ ਪੈਣਗੇ। ਇਹਨੇ ਬਲਦੀ ਦੇ ਉੱਤੇ ਤੇਲ ਜਿਹੜਾ ਵੀ ਉਹ ਹੋਰ ਪਾਤਾ। ਕਾਂਗਰਸ ਦੇ ਅੰਦਰ ਜਿਹੜੀ ਗੁੱਟਬੰਦੀ ਆ ਉਹ ਇਸ ਵੇਲੇ ਸਿਖਰ ਦੇ ਉੱਤੇ ਪਹੁੰਚਦੀ ਦਿਸ ਰਹੀ ਹੈ। ਬੇਸ਼ੱਕ ਜਿਹੜੇ ਇਹ ਵੱਖ-ਵੱਖ ਲੋਕ ਇਸ ਵੇਲੇ ਜਿਹੜੇ ਕਾਂਗਰਸੀ ਆਗੂ ਨੇ ਵਿਰੋਧਤਾ ਜਿਹੜੀ ਕਰ ਰਹੇ ਆ ਗਾਂਧੀ ਪਰਿਵਾਰ ਦੀ, ਖਾਸ ਤੌਰ ਉੱਤੇ ਰਾਹੁਲ ਗਾਂਧੀ ਦੀ, ਉਹ ਇਕਜੁੱਟ ਹੋਣ ਲੱਗੇ ਆ।
ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਲਗਾਤਾਰ ਆਪਸੀ ਨੀਤੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਹਾਈ ਕਮਾਂਡ ਜਿਹੜੀ ਆ ਉਹ ਬਜਾਏ ਇਹਦੇ ਕਿ ਬਹਿ ਕੇ ਚੀਰ ਫਾੜ ਕਰੇ ਕਿ ਕੀ ਹੋਇਆ ਬਿਹਾਰ ਦੇ ਵਿੱਚ, ਕਿਉਂ ਨਹੀਂ ਉਹ ਜਿੱਤ ਸਕੇ, ਉਹ ਜਿਹੜੇ ਕਾਂਗਰਸ ਦੇ ਅੰਦਰ ਵਿਰੋਧ ਉੱਠ ਰਿਹਾ ਉਹਨਾਂ ਨੂੰ ਹੀ ਜਿਹੜਾ ਜੀ ਉਹ ਦਬਾਉਣ ਦੇ ਵਿੱਚ ਲੱਗੀ ਹੋਈ ਹੈ। ਜਿਹੜੇ ਇੱਥੇ ਹੈਗੇ ਨੇ ਜਿਹੜੇ ਬੋਲਣ ਵਾਲੇ, ਉਹ ਇਹ ਕਹਿੰਦੇ ਆ ਕਿ ਜੇ ਆਹੀ ਹਾਲਾਤ ਰਹੇ ਕਿ ਅਸੀਂ ਆਤਮ ਚਿੰਤਨ ਕਰਨ ਦੀ ਜਗ੍ਹਾ ਦੇ ਉੱਤੇ ਇਸੇ ਜਿੱਦ ਦੇ ਉੱਤੇ ਰਹਾਂਗੇ ਕਿ ਅਗਲਾ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਕਿਹਨੇ ਬਣਨਾ ਤੇ ਪਾਰਟੀ ਖਤਮ ਹੋ ਜਾਊਗੀ। ਔਰ ਇਹ ਵੀ ਅਧੀਰ ਰੰਜਨ ਚੌਧਰੀ ਇਹ ਕਹਿੰਦਾ ਕਿ ਜਿਸ ਤਰੀਕੇ ਦੀ ਭਾਸ਼ਾ ਜਿਹੜੀ ਦੀ ਉਹਦੇ ਵੱਲੋਂ ਬੋਲੀ ਜਾ ਰਹੀ ਆ, ਉਹਨੂੰ ਲੈ ਕੇ ਕਾਫੀ ਗੁੱਸਾ ਪਾਰਟੀ ਦੇ ਅੰਦਰ ਜਿਹੜਾ ਜੀ ਉਹ ਪਾਇਆ ਜਾ ਰਿਹਾ। ਜਿਹੜੇ ਮਲਕਰਜਨ ਖੜਗੇ ਨੇ, ਉਹਨਾਂ ਨੇ ਵੀ ਜਿਹੜੇ ਕਾਂਗਰਸ ਦੇ ਨੇਤਾ ਨੇ ਉਹਨਾਂ ਨੂੰ ਲੰਮੇ ਹੱਥੀ ਲਿਆ ਜੀ। ਇਹ ਕਿਹਾ ਕਿ ਪਾਰਟੀ ਨੂੰ ਕਮਜ਼ੋਰ ਕਰਨ ਦੇ ਵਾਸਤੇ ਕਾਂਗਰਸੀ ਨੇਤਾ ਹੀ ਜ਼ਿੰਮੇਵਾਰ ਨੇ। ਬਤੌਰ ਪਾਰਟੀ ਦੇ ਨੇਤਾ ਹੋਣ ਦੇ ਉੱਤੇ ਉਹਨਾਂ ਨੇ ਇਹ ਸਵਾਲ ਜਿਹੜਾ ਜੀ ਉਹ ਖੜਾ ਕੀਤਾ। ਉਹ ਕਿਹਾ ਕਿ ਸਾਡੇ ਨੇਤਾਵਾਂ ਨੂੰ ਲੈ ਕੇ ਜਿਹੜੇ ਬਿਆਨ ਦਿੱਤੇ ਗਏ ਆ, ਮੈਂ ਉਹਦੇ ਤੋਂ ਬਹੁਤ ਦੁਖੀ ਜਿਹੜਾ ਜੀ ਉਹ ਹੋਇਆ। ਜਿਸ ਤਰੀਕੇ ਦੀ ਇਹ ਸਾਰੀ ਜਿਹੜੀ ਦੀ ਉਹ ਚੱਲ ਰਹੀ ਹੈ ਰਵਾਇਤ, ਇਹ ਕਿਹਾ ਜਾ ਸਕਦਾ ਹੈ ਕਿ ਚਿੱਠੀ ਦੇ ਸਮੇਂ ਦੇ ਉੱਤੇ ਕਿਸੇ ਤਰੀਕੇ ਨਾਲ ਰੋਕ ਦਿੱਤੀ ਗਈ ਸੀ। ਹੁਣ ਇਹ ਰੋਕ ਸਕਣੀ ਜਿਹੜੀ ਜੀ ਉਹ ਅਸੰਭਵ ਦੀ ਜਾਪਦੀ ਹੈ, ਕਿਉਂਕਿ ਜਿਹੜੇ ਇਹ ਨੇਤਾ ਨੇ ਜਿਹੜੇ ਬਿਆਨ ਦਾਗਣ ਵਾਲੇ, ਉਹਨਾਂ ਦੀ ਗਿਣਤੀ ਤੇ ਉਹਨਾਂ ਦੀਆਂ ਸਰਗਰਮੀਆਂ ਦਿਨੋਂ ਦਿਨ ਵੱਧ ਰਹੀਆਂ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।